ਸਾਊਦੀ ਫੋਰਸਿਸ ਨੇ ਇਹ ਅੱਜ ਦੱਸਿਆ ਵੀ ਉਹਨਾਂ ਨੇ ਹੁਣੇ-ਹੁਣੇ ਜਿਹੜੇ 4 ਡਰੋਨ ਜੋ ਈਰਾਨ ਵੱਲੋਂ ਆ ਰਹੇ ਸੀ, ਉਹਨਾਂ ਨੂੰ ਰਸਤੇ ਦੇ ਵਿੱਚ ਨਸ਼ਟ ਕੀਤਾ ਆ। ਇੱਕ ਜਿਹੜੀ ਮਿਜ਼ਾਈਲ ਆ ਈਰਾਨ ਦੀ, ਉਹ ਅਮਰੀਕਾ ਦੇ ਪ੍ਰਿੰਸ ਸੁਲਤਾਨ ਏਅਰ ਬੇਸ ਉਸ ਦੇ ਨਜ਼ਦੀਕ ਜਾ ਕੇ ਜਿਹੜੀ ਉਹ ਡਿੱਗੀ ਹੈਗੀ ਆ। ਉੱਥੋਂ ਦੀ ਇੱਕ ਵੀਡੀਓ ਉੱਥੋਂ ਦੇ ਜਿਹੜਾ ਫੌਜੀ ਸੀ, ਉਹ ਜੀ। ਇਸ ਟਾਈਮ ਕਾਫੀ ਜ਼ਿਆਦਾ ਚੱਲ ਰਹੀ। ਕਹਿੰਦੇ ਵੀ ਸਾਡੇ ਜਿਹੜੇ ਬਰਾਕਸ ਆ, ਉਹ ਤੋਂ ਥੋੜ੍ਹੀ ਦੂਰ ਹੀ ਡਿੱਗੀ ਹੈਗੀ ਆ। ਟਰੰਪ ਹੁਣਾਂ ਨੇ ਇਹ ਕਿਹਾ ਵੀ ਯੂਐਸ ਦੀ ਮਿਲਟਰੀ ਬਹੁਤ ਸ਼ਾਨਦਾਰ ਕੰਮ ਇਸ ਟਾਈਮ ਵਾਰ ਦੇ ਵਿੱਚ ਜੋ ਈਰਾਨ ਦੇ ਉਲਟ ਆ ਉਸ ਨੂੰ ਕਰ ਰਹੀ ਆ। ਉੱਦਾਂ ਵਾਰ ਦਾ ਨਾਮ ਜਿਹੜਾ ਉਹ ਵਰਤਦੇ ਨਹੀਂ, ਪਰ ਇੱਦਾਂ ਜਿਹੜੀਆਂ ਉਹ ਗੱਲਾਂ-ਗੱਲਾਂ ਦੇ ਵਿੱਚ ਕਹਿ ਜਾਂਦੇ, ਕਿਉਂਕਿ ਵਾਰ ਐਲਾਨਣ ਦੇ ਲਈ ਕਾਂਗਰਸ ਦੀ ਅਪਰੂਵਲ ਦੀ ਜ਼ਰੂਰਤ ਆ, ਜੋ ਇਹਨਾਂ ਨੇ ਅਪਰੂਵਲ ਲਏ ਬਗੈਰ ਹੀ ਉਸ ਦੇ ਉੱਤੇ ਹਮਲਾ ਕੀਤਾ ਹੈਗਾ ਆ। ਈਰਾਨ ਨੇ ਕਿਹਾ ਵੀ ਜਿਹੜੀਆਂ ਵਿੰਟਰ ਪੈਰਾਲੰਪਿਕਸ ਆ ਉਹਦੇ ਵਿੱਚ ਉਹ ਹਿੱਸਾ ਨਹੀਂ ਲੈਣ ਗੇ। ਸੋ ਇਹ ਚੀਜ਼ਾਂ ਆਈਆਂ ਆ। ਉੱਧਰ ਤਹਿਰਾਨ ਤੋਂ ਜਿਹੜੀਆਂ ਕੁਛ ਵੀਡੀਓ ਕਲਿੱਪਸ ਆ ਉਹ ਸਾਹਮਣੇ ਆ ਰਹੀਆਂ, ਜਿਹਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਵੀ ਤਹਿਰਾਨ 'ਚ ਵੱਡੇ ਧਮਾਕੇ ਜਿਹੜੇ ਆ ਉਹ ਦੇਖੇ ਗਏ ਨੇ, ਉਹ ਸੁਣੇ ਗਏ ਨੇ। ਤੇ ਇਹ ਹੋ ਸਕਦਾ ਆ ਵੀ ਓਬਵੀਅਸਲੀ ਇਜ਼ਰਾਈਲ ਤੇ ਅਮਰੀਕਾ ਦੇ ਦੁਆਰਾ ਤਹਿਰਾਨ ਦੇ ਵਿੱਚ, ਯਾਨੀ ਕਿ ਈਰਾਨ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਏਅਰ ਸਟ੍ਰਾਈਕਸ ਆ ਲਗਾਤਾਰ ਚੱਲ ਰਹੀਆਂ ਹੈਗੀਆਂ ਆ। ਟਰੰਪ ਹੁਣਾਂ ਨੇ ਕਿਹਾ ਵੀ ਉਹਨਾਂ ਨੂੰ ਬਿਲਕੁਲ ਪਤਾ ਆ ਵੀ ਈਰਾਨ ਦੀ ਮਦਦ ਕੌਣ ਕਰ ਰਿਹਾ ਆ। ਇਹ ਰਿਪੋਰਟਸ ਜਿਹੜੀਆਂ ਕੁਛ ਸਾਹਮਣੇ ਆਈਆਂ ਸੀ ਵੀ ਰਸ਼ੀਆ ਇਸ ਟਾਈਮ ਈਰਾਨ ਦੀ ਮਦਦ ਕਰ ਰਿਹਾ ਆ। ਉਹਨਾਂ ਨੂੰ ਉਹ ਦੱਸ ਰਿਹਾ ਆ ਵੀ ਅਮਰੀਕਾ ਦੇ ਜਿਹੜੇ ਫੌਜੀ ਆ ਜਾਂ ਕਿੱਥੇ-ਕਿੱਥੇ ਕੌਣ-ਕੌਣ ਜਿਹੜਾ ਉਹ ਬੈਠਾ ਹੈਗਾ ਆ। ਸੀਬੀਐਸ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਜਿਹੜੇ ਡਿਫੈਂਸ ਸਕੱਤਰ ਆ ਪੀਟ ਹੈਗਸੈਥ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਬਿਲਕੁਲ ਪਤਾ ਆ, ਤੇ ਕਹਿੰਦੇ ਵੀ ਅਸੀਂ ਸਾਰਾ ਕੁਛ ਟਰੈਕ ਕਰ ਰਹੇ ਹਾਂ, ਤੇ ਕਹਿੰਦੇ ਅਜੇ ਇਹ ਸਾਰਾ ਕੁਛ ਹੋ ਰਿਹਾ, ਉਸ ਤੋਂ ਬਾਅਦ ਦੇ ਵਿੱਚ ਦੇਖਾਂਗੇ ਵੀ ਕੀ ਕੁਝ ਕੀਤਾ ਜਾ ਸਕਦਾ ਆ। ਬਹਿਰੀਨ ਦੇ ਵਿੱਚ ਇੱਕ ਵਾਰੀ ਫਿਰ ਏਅਰ ਰੇਡ ਦੇ ਜਿਹੜੇ ਸਾਇਰਨਸ ਆ ਉਹ ਵੱਜੇ ਨੇ। ਉੱਥੋਂ ਦੀ ਮਿਨਿਸਟਰੀ ਆਫ ਇੰਟੀਰੀਅਰ ਉਹਨਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਹਦਾਇਤ ਦਿੱਤੀ ਆ, ਤੇ ਇਹ ਕਿਹਾ ਵੀ ਨਜ਼ਦੀਕੀ ਥਾਂ ਦੇ ਉੱਤੇ, ਸੁਰੱਖਿਅਤ ਥਾਂ ਦੇ ਉੱਤੇ ਉਹ ਚਲੇ ਜਾਣ। ਸੋ ਕਹਿੰਦੇ ਵੀ ਈਰਾਨ ਇਸ ਟਾਈਮ ਇਜ਼ਰਾਈਲ ਦੇ ਉੱਤੇ ਜਿਹੜਾ ਆ ਉਹ ਆਪਣੀ ਉਹ ਸਟ੍ਰੈਟਜੀ ਦੇ ਤਹਿਤ ਹੀ ਫਾਇਰਿੰਗ ਕਰ ਰਿਹਾ ਹੈ ਜਾਂ ਮਿਜ਼ਾਈਲ ਸਿੱਟ ਰਿਹਾ ਹੈ ਵੀ ਜਿਹਦੇ ਨਾਲ ਉਹਦੇ ਜਿਹੜੇ ਇੰਟਰਸੈਪਟਰ ਮਿਜ਼ਾਈਲਸ ਆ ਉਹਨਾਂ ਦਾ ਜ਼ਖੀਰਾ ਜਿਹੜਾ ਉਹ ਖਤਮ ਹੋ ਜਾਵੇ। ਟਰੰਪ ਹੁਣਾਂ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ 6 ਫੌਜੀ ਅਮਰੀਕਾ ਦੇ ਕੁਵੈਤ ਦੇ ਵਿੱਚ ਮਾਰੇ ਗਏ ਸੀਗੇ ਇਰਾਨੀਅਨ ਜਿਹੜੀ ਮਿਜ਼ਾਈਲ ਦੇ ਹਮਲੇ ਦੇ ਵਿੱਚ, ਜਦ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਲੈਂਡ ਹੋਣਗੇ, ਬੇਸਿਕਲੀ ਉਹਨਾਂ ਦੇ ਜਿਹੜੇ ਅਵਸ਼ੇਸ਼ ਆ, ਉਹਨਾਂ ਦੀਆਂ ਲਾਸ਼ਾਂ ਜਦੋਂ ਆਉਣਗੀਆਂ, ਤਾਂ ਟਰੰਪ ਖੁਦ ਉਹਨਾਂ ਨੂੰ ਰਿਸੀਵ ਕਰਨ ਦੇ ਲਈ, ਉਹਨਾਂ ਦੇ ਰਿਮੇਨਸ ਨੂੰ ਰਿਸੀਵ ਕਰਨ ਦੇ ਲਈ ਮੌਜੂਦ ਹੋਣਗੇ। ਡੈਲਾਵੇਅਰ ਦੇ ਡੋਵਰ 에ਅਰ ਫੋਰਸ ਬੇਸ ਆ, ਉੱਥੇ ਇਹ ਜਿਹੜੀ ਸੈਰੇਮਨੀ ਆ ਉਹ ਕੱਲ ਜਾਂ ਪਰਸੋਂ ਦੇ ਵਿੱਚ ਹੋਣ ਜਾ ਰਹੀ ਆ, ਐਤਵਾਰ ਨੂੰ ਇਨਫੈਕਟ ਜਿਹੜੀ ਉਹ ਜਿਹੜੀ ਹੋਵੇਗੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਚੱਲ ਰਿਹਾ ਆ। ਸਵੇਰੇ ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ $90 ਪ੍ਰਤੀ ਬੈਰਲ ਤੱਕ ਜਿਹੜਾ ਪ੍ਰਾਈਸ ਆ ਉਹ ਪਹੁੰਚ ਗਿਆ ਸੀਗਾ। ਇਹ ਹੁਣ ਵੱਧ ਕੇ ਤਕਰੀਬਨ $93 ਤੱਕ ਹੋ ਚੁੱਕਾ ਹੈਗਾ ਆ। ਸਟੇਟ ਆਫ ਹਾਰਮਜ਼ ਨੂੰ ਰੋਕਿਆ ਗਿਆ ਹੈਗਾ ਆ ਈਰਾਨ ਦੇ ਦੁਆਰਾ। ਉਹਨਾਂ ਨੇ ਕਿਹਾ ਸੀਗਾ ਵੀ ਜੇ ਕੋਈ ਵੀ ਉੱਥੋਂ ਆਇਲ ਟੈਂਕਰ ਲੰਘਣ ਦੀ ਕੋਸ਼ਿਸ਼ ਕਰੇਗਾ, ਅਸੀਂ ਉਸ ਨੂੰ ਅੱਗ ਲਗਾ ਦੇਵਾਂਗੇ। ਤੇ 20% ਦੁਨੀਆ ਦਾ ਜਿਹੜਾ ਤੇਲ ਆ ਸਟ੍ਰੇਟ ਆਫ ਹਾਰਮਜ਼ ਦੇ ਥਰੂ ਲੰਘਦਾ ਆ, ਤੇ ਈਰਾਨ ਨੇ ਜਿਹੜਾ ਉੱਥੇ ਇਸ ਟਾਈਮ ਬਲੌਕੇਡ ਲਗਾ ਕੇ ਰੱਖਿਆ ਹੈਗਾ ਆ। ਸੋ ਸਾਊਦੀ ਫੋਰਸਿਸ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਦੱਸਿਆ ਵੀ ਕਈ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਈਰਾਨ ਵੱਲੋਂ ਆ ਰਹੀਆਂ ਸੀ, ਉਹਨਾਂ ਨੂੰ ਰਸਤੇ ਦੇ ਵਿੱਚ ਇੰਟਰਸੈਪਟ ਕਰਕੇ ਕਈ ਡਿਸਟਰੋਏ ਵੀ ਕੀਤੇ ਗਏ ਆ। ਕੱਲ ਅਜ਼ਰਬਾਈਜਾਨ ਦੇ ਜਿਹੜੇ ਉੱਥੇ ਦੇ 에ਅਰਪੋਰਟ ਦੇ ਉੱਤੇ ਵੀ ਹਮਲਾ ਜਿਹੜਾ ਉਹ ਹੋਇਆ ਸੀ। ਈਰਾਨ ਨੇ ਜਿਹੜੇ ਉਧਰ ਨੂੰ ਵੀ ਆਪਣੇ ਡਰੋਨ ਜਾਂ ਮਿਜ਼ਾਈਲਸ ਜਿਹੜੀਆਂ ਉਹ ਦਾਗੀਆਂ ਜਿਹੜੀਆਂ ਸੀਗੀਆਂ, ਸੋ ਉਹਦੇ ਕਰਕੇ ਉੱਥੇ ਵੀ ਜਿਹੜਾ ਨੁਕਸਾਨ ਆ ਉਹ ਹੋਇਆ ਦੱਸਿਆ ਜਿਹੜਾ ਹੋ ਜਾ ਰਿਹਾ, ਜਿਹਦੇ ਕਰਕੇ ਉੱਥੋਂ ਦੀ ਆਵਾਜਾਈ ਦੇ ਵਿੱਚ ਵੀ ਵਿਘਨ ਪਿਆ ਸੀ। ਇਜ਼ਰਾਈਲ ਨੇ ਦੱਸਿਆ ਵੀ ਤਹਿਰਾਨ ਦੇ ਉੱਤੇ ਹੁਣ ਹੋਰ ਵੱਡੇ ਪੱਧਰ ਦੇ ਉੱਤੇ, ਬ੍ਰੌਡ ਸਕੇਲ ਦੇ ਉੱਤੇ ਜਿਹੜੀਆਂ ਸਟ੍ਰਾਈਕਸ ਆ ਉਹ ਕੀਤੀਆਂ ਜਾਣਗੀਆਂ। ਅੱਜ ਪ੍ਰਵੀਨ ਜੀ ਪੂਰਾ ਇੱਕ ਹਫ਼ਤਾ ਹੋ ਗਿਆ ਆ। ਸ਼ੁੱਕਰਵਾਰ ਤੇ ਸ਼ਨੀਚਰਵਾਰ ਦੀ ਦਰਮਿਆਨੀ ਰਾਤ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਸ਼ੁਰੂ ਹੋਇਆ ਸੀਗਾ। ਸੋ 7 ਦਿਨ ਜਿਹੜੇ ਉਹ ਪੂਰੇ ਹੋ ਚੁੱਕੇ ਆ ਇਸ ਜਿਹੜੀ ਇਹ ਵਾਰ ਆ ਉਸ ਨੂੰ ਸ਼ੁਰੂ ਕੀਤਿਆਂ ਹੋਇਆਂ ਨੂੰ, ਜਿਹੜੀ ਈਰਾਨ ਦੇ ਉੱਤੇ ਹਮਲੇ ਜਿਹੜੇ ਉਹ ਸ਼ੁਰੂ ਹੋਏ ਆ। ਸੋ ਕਾਫੀ ਕੁਛ ਇਸ ਦਰਮਿਆਨ ਵਾਪਰ ਚੁੱਕਾ ਆ। ਯੂਐਸ ਦੀ ਜਿਹੜੀ ਮਿਲਟਰੀ ਦਾ ਸੈਂਟਰਲ ਕਮਾਂਡ ਆ
ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਹੁਣ ਤੱਕ 3000 ਟਿਕਾਣਿਆਂ ਦੇ ਉੱਤੇ ਜੀ, ਜੀ। ਉਹਨਾਂ ਨੇ ਹਮਲਾ ਜਿਹੜਾ ਉਹ ਕਰ ਚੁੱਕੇ ਆ। 43 ਈਰਾਨ ਦੀਆਂ ਜਿਹੜੀਆਂ ਵਾਰਸ਼ਿਪਸ ਆ, ਉਹਨਾਂ ਨੂੰ ਜਿਹੜੀਆਂ ਨੇਵੀ ਦੀਆਂ ਕਿਸ਼ਤੀਆਂ ਆ ਜਾਂ ਵੱਡੇ ਉਹਨਾਂ ਦੇ ਸਮੁੰਦਰੀ ਬੇੜੇ ਆ, ਉਹਨਾਂ ਨੂੰ ਉਹ ਡੁਬਾ ਚੁੱਕੇ ਹੈਗੇ ਆ ਜਾਂ ਉਹਨਾਂ ਨੂੰ ਨੁਕਸਾਨ ਜਿਹੜਾ ਉਹਨਾਂ ਨੇ ਪਹੁੰਚਾ ਦਿੱਤਾ ਆ। ਸੋ ਉਧਰ ਯੂਐਨ ਦੇ ਐਕਸਪਰਟਸ ਜਿਹੜੇ ਪ੍ਰਵੀਨ ਜੀ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਆ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਵੇ। ਜਿਹੜੇ 165 ਬੱਚੀਆਂ ਦਾ ਜਿਹੜੀ ਉਹ ਮੌਤ ਹੋਈ ਆ ਤੇ ਇਹ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਕਿਉਂਕਿ ਇਹ ਸ਼ੱਕ ਸੀਗਾ ਵੀ ਪਤਾ ਨਹੀਂ ਇਜ਼ਰਾਈਲ ਦੇ ਬੰਬ ਦੇ ਨਾਲ ਜਾਂ ਅਮਰੀਕਾ ਦੇ ਬੰਬ ਦੇ ਨਾਲ ਮਰੇ ਆ। ਕਹਿੰਦੇ ਵੀ ਇਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਓਵਰਆਲ ਜੇ ਦੇਖਿਆ ਜਾਵੇ ਇਸ ਪੂਰੀ ਇਨਵੇਜਨ 'ਚ, ਇਸ ਪੂਰੀ ਜਿਹੜੀ ਲੜਾਈ ਦੇ ਵਿੱਚ ਇਹ ਜਿਹੜੇ 165 ਬੱਚੀਆਂ ਮਾਰੀਆਂ ਗਈਆਂ ਆ, ਖਾਸ ਕਰਕੇ ਵੈਸਟਰਨ ਮੀਡੀਆ ਨੇ ਉਹ ਗੱਲ ਨੂੰ ਕਾਫੀ ਹੱਦ ਤੱਕ ਲੁਕਾ ਕੇ ਰੱਖਿਆ ਆ। ਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਹਮਲੇ ਨੇ ਉਹ ਤੇਜ਼ ਹੋ ਚੁੱਕੇ ਨੇ, ਤਾਂ ਹੁਣ ਇੱਕ ਤਾਜ਼ਾ ਖਬਰ ਦੇ ਮੁਤਾਬਕ ਇਜ਼ਰਾਈਲ ਨੇ ਜਿਹੜੇ ਕਹਿੰਦੇ ਕਿ ਇੱਕ ਬਹੁਤ ਵੱਡੀ ਵੇਵ ਜਿਹੜੀ ਆ ਲਾਂਚ ਕੀਤੀ ਹੈ ਸਟ੍ਰਾਈਕਸ ਦੀ ਈਰਾਨ ਦੀ ਕੈਪੀਟਲ ਦੇ ਉੱਤੇ, ਤਹਿਰਾਨ ਦੇ ਉੱਤੇ, ਜਿਹਨੇ ਟਾਰਗੇਟ ਕੀਤਾ ਇਸ ਰਜਾਇਮ ਦੇ ਇਨਫਰਾਸਟ੍ਰਕਚਰ ਨੂੰ। ਤੇ ਹੋਰ ਜਿਹੜੀਆਂ ਐਡੀਸ਼ਨਲ ਸਟ੍ਰਾਈਕਸ ਨੇ ਉਹ ਕੀਤੀਆਂ ਗਈਆਂ ਨੇ ਬੇਰੂਤ ਦੇ ਇਲਾਕਿਆਂ ਦੇ ਵਿੱਚ। ਤੇ ਈਰਾਨ ਨੇ ਜਿਹੜੇ ਕਹਿੰਦੇ ਕਿ ਰਿਸਪੌਂਡ ਕੀਤਾ ਸੀਗਾ, ਰਿਟੈਲੀਏਟ ਕੀਤਾ ਸੀਗਾ ਸਟ੍ਰਾਈਕ ਕਰਕੇ ਇਜ਼ਰਾਈਲ ਦੇ ਵੱਲ। ਜਦੋਂ ਤੋਂ ਕਹਿੰਦੇ ਕਿ ਯੂਐਸ ਤੇ ਇਜ਼ਰਾਈਲ ਨੇ ਅਟੈਕ ਕੀਤਾ ਈਰਾਨ ਨੂੰ, ਹੁਣ ਤੱਕ 1300 ਲੋਕਾਂ ਦੀ ਮੌਤ ਹੋ ਚੁੱਕੀ ਆ। ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਜਿਹੜੇ ਨੇ ਇਰਾਨੀਅਨ ਰੈੱਡ ਕ੍ਰਿਸੈਂਟ, ਉਹਨਾਂ ਨੇ ਦੱਸਿਆ ਕਿ ਇਰਾਨੀਅਨ ਸੁਪਰੀਮ ਲੀਡਰ ਆਇਤੁੱਲਾ ਅਲੀ ਖੈਮੇਨੀ ਦੇ ਨਾਲ-ਨਾਲ ਹੋਰ ਜਿਹੜੇ 160 ਬੱਚੀਆਂ, ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਹੁਣੇ, ਉਹਨਾਂ ਦੀ ਵੀ ਮੌਤ ਹੋਈ ਸੀ। ਯੂਨਾਈਟਿਡ ਨੇਸ਼ਨਸ ਰਿਫਿਊਜੀ ਏਜੰਸੀ ਜਿਹੜੀ, ਉਹਨੇ ਵੀ ਦੱਸਿਆ ਵੀ ਤਕਰੀਬਨ ਇਸ ਵੇਲੇ ਤਹਿਰਾਨ ਦੇ ਵਿੱਚ ਹਾਲਾਤ ਇਹ ਨੇ ਕਿ 1 ਲੱਖ ਤੋਂ ਵੱਧ ਲੋਕ ਜਿਹੜੇ ਨੇ ਉਹ ਤਹਿਰਾਨ ਨੂੰ ਛੱਡ ਚੁੱਕੇ ਨੇ, ਜਦੋਂ ਤੋਂ ਪਿਛਲੇ 2 ਦਿਨਾਂ ਤੋਂ ਜਿਹੜੇ ਅਟੈਕ ਨੇ ਉਹ ਹੋਰ ਜ਼ਿਆਦਾ ਤੇਜ਼ ਹੋਏ ਨੇ। ਈਰਾਨ ਨੇ ਵੀ ਅਟੈਕ ਕੀਤਾ ਮੁੜਵੇਂ ਰੂਪ ਦੇ ਵਿੱਚ ਇਜ਼ਰਾਈਲ ਤੇ, ਜਿਹੜੀਆਂ ਮਿਜ਼ਾਈਲਾਂ ਨੇ ਉਹ ਲਾਂਚ ਕੀਤੀਆਂ ਨੇ। ਤੇ ਜਿਹੜੇ ਵੀ ਹੋਰ ਕੰਟਰੀਜ਼ ਨੇ, ਜਿਵੇਂ ਆਪਾਂ ਨੂੰ ਪਤਾ ਸੀ ਯੂਐਸ ਮਿਲਟਰੀ ਬੇਸਿਸ ਦੇ ਉੱਤੇ ਕੁਵੈਤ ਦੇ ਵਿੱਚ, ਸਾਊਦੀ ਅਰੇਬੀਆ ਦੇ ਵਿੱਚ, ਜਾਰਡਨ ਦੇ ਵਿੱਚ, ਯੂਨਾਈਟਿਡ ਅਰਬ ਐਮੀਰੇਟਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਟ੍ਰਾਈਕਸ ਕੀਤੀਆਂ ਸੀਗੀਆਂ। ਹੁਣ ਕਹਿੰਦੇ ਕਿ ਲੜਾਈ ਜਿਹੜੀ ਆ ਉਹ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਵੀਕਐਂਡ ਦੇ ਉੱਤੇ ਜਿਹੜੀ ਆ ਘਟੂਗੀ, ਪਰ ਤਾਜ਼ਾ ਜਿਹੜੇ ਇਜ਼ਰਾਈਲੀ ਹਮਲੇ ਨੇ ਉਹਨਾਂ ਤੋਂ ਲੱਗਦਾ ਕਿ ਸ਼ਾਇਦ ਇਹ ਨਹੀਂ ਘਟੂਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਪ੍ਰੈਡਿਕਟ ਕੀਤਾ ਜਾ ਰਿਹਾ ਵੀ ਸ਼ਾਇਦ ਜਿਹੜੇ ਹੋਰ ਦੇਸ਼ ਨੇ, ਹੁਣ ਤੱਕ ਜਿਵੇਂ 7ਵੇਂ ਦਿਨ ਦੇ ਵਿੱਚ ਜੰਗ ਦਾਖਲ ਹੋਈ ਆ ਤੇ 14 ਤੋਂ ਵੱਧ ਦੇਸ਼ ਨੇ, ਤਾਂ ਇਹਦਾ ਜਿਹੜੇ ਅਸਿੱਧੇ ਤੌਰ ਤੇ ਜਿਹੜਾ ਅਸਰ ਆ ਉਹ ਇਸ ਟਾਈਮ 25 ਤੋਂ ਵੱਧ ਦੇਸ਼ਾਂ ਦੇ ਉੱਤੇ ਆ। ਮਤਲਬ ਉਹਨਾਂ ਦਾ ਯੂਐਸ ਦਾ ਜਿੱਥੇ ਇਨਫਰਾਸਟ੍ਰਕਚਰ ਆ ਉਹਨਾਂ ਨੂੰ ਵੀ ਜੇਕਰ ਨਾਲ ਰਲ ਗਏ, ਤੇ ਜਿਹੜੇ ਲੋਕ ਹੌਲੀ-ਹੌਲੀ ਜਿਨ੍ਹਾਂ ਦੀ ਸੁਰ ਇਜ਼ਰਾਈਲ ਤੇ ਅਮਰੀਕਾ ਤੋਂ ਵੱਖਰੀ ਹੋ ਕੇ ਹੁਣ ਈਰਾਨ ਵੱਲ ਨੂੰ ਬਦਲਣ ਲੱਗੀ ਆ। ਜੀ ਪ੍ਰਵੀਨ ਜੀ, ਨਾਲ ਹੀ ਜਿਹੜਾ ਉਹ ਦੱਸ ਜਾਈਏ, ਹੋਰ ਜਿਹੜੀ ਰਿਪੋਰਟਿੰਗ ਇਹ ਆ ਰਹੀ ਆ ਵੀ ਇਸ ਮੌਕੇ ਜਿਹੜੇ ਈਰਾਨ ਦੇ ਜਿਹੜੇ ਕਰਦਿਸ਼ ਕੈਂਪ ਨੇ, ਹਾਂਜੀ, ਉਹਨਾਂ ਦੇ ਵਿੱਚ ਕਹਿੰਦੇ ਵੀ ਅਜੇ ਇਨਵੇਜਨ ਦੀ ਤਾਂ ਰੌਲਾ ਸ਼ੁਰੂ ਹੀ ਹੋਇਆ ਆ, ਵੀ ਪਤਾ ਨਹੀਂ ਉਹਨਾਂ ਨੇ ਕਰਨਾ ਜਾਂ ਨਹੀਂ ਕਰਨਾ। CIA ਮੋਸਾਦ ਵਾਲੇ ਉਹਨਾਂ ਦੀ ਮਦਦ ਕਰ ਰਹੇ ਆ ਜਾਂ ਕਿੱਦਾਂ ਆ, ਪਰ ਕਹਿੰਦੇ ਵੀ ਉੱਥੇ ਜਿਹੜੀ ਵਾਰ ਦੀ ਰਿਐਲਿਟੀ ਆ ਉਹ ਆਲਰੇਡੀ ਸਾਹਮਣੇ ਜਿਹੜੀ ਉਹ ਆ ਚੁੱਕੀ ਆ। ਸੋ ਜਿਹੜੇ ਤਹਿਰਾਨ ਦਾ ਤੁਸੀਂ ਪ੍ਰਵੀਨ ਜੀ ਦੱਸ ਰਹੇ ਆ, ਕਹਿੰਦੇ ਵੀ ਉੱਥੋਂ ਦਾ ਜਿਹੜਾ ਏਅਰਪੋਰਟ ਆ ਉਸ ਨੂੰ ਤਕਰੀਬਨ ਤਹਿਸ ਨਹਿਸ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ ਇਜ਼ਰਾਈਲ ਦੇ ਦੁਆਰਾ ਮਹਿਰਾਬਾਦ ਏਅਰਪੋਰਟ ਜਿਹੜਾ ਆ ਤਹਿਰਾਨ ਦੇ ਵਿੱਚ, ਉਹਦੇ ਵਿੱਚ ਕਹਿੰਦੇ ਵੀ ਅੱਗ ਲੱਗੀ ਆ। ਇੱਕ ਚੀਜ਼ ਜਿਹੜੀ ਹੋਰ ਦੇਖਣ ਨੂੰ ਮਿਲ ਰਹੀ ਆ, ਵਾਈਟ ਹਾਊਸ ਨੇ ਲੱਗਦਾ ਵੀ ਮੋਦੀ ਦੀ ਜਿਹੜੀ WhatsApp ਯੂਨੀਵਰਸਿਟੀ ਆ ਉਤੋਂ ਕੁਛ ਨਾ ਕੁਛ ਸਿੱਖ ਲਿਆ ਆ। ਵਾਈਟ ਹਾਊਸ ਨੇ ਹੁਣੇ ਵੀਡੀਓ ਜਿਹੜੀ ਇੱਕ ਪੋਸਟ ਕੀਤੀ ਸੀ, ਉਸ ਦੇ ਵਿੱਚ ਉਹਨਾਂ ਨੇ ਵੀਡੀਓ ਗੇਮ ਦੀ ਫੁਟੇਜ ਤੇ ਹਾਲੀਵੁੱਡ ਮੂਵੀ ਤੇ ਟੀਵੀ ਸ਼ੋਜ਼ ਦੀ ਫੁਟੇਜ ਜਿਹੜੀ ਉਹ ਨਾਲ ਲਾ ਕੇ ਜਿਹੜੀ ਉਹ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੇਸਟ ਕਰ ਦਿੱਤੀ। ਇਸ ਟਾਈਮ ਖਾਸੀ ਜਿਹੜੀ ਖਿੱਲੀ ਆ ਉਸ ਦੀ ਉਡਾਈ ਜਾ ਰਹੀ ਆ। ਇੱਥੋਂ ਤੱਕ ਕਿ ਕਈ ਹਾਲੀਵੁੱਡ ਮੂਵੀ ਵਾਲਿਆਂ ਨੇ ਇਸ ਦਾ ਇਤਰਾਜ਼ ਜਤਾਉਂਦੇ ਹੋਏ ਕਿਹਾ ਵੀ ਅਸੀਂ ਤੁਹਾਨੂੰ ਆਗਿਆ ਨਹੀਂ ਦਿੱਤੀ ਵੀ ਤੁਸੀਂ ਸਾਡੀ ਜਿਹੜੀ ਮੂਵੀ ਦੇ ਕਲਿੱਪ ਆ, ਫੁਟੇਜ ਆ ਜਿਹੜੀ ਆ ਉਹ ਆਪਣੀ ਫੁਟੇਜ ਦੇ ਵਿੱਚ ਵਰਤੋ। ਸੋ ਵੀਡੀਓ ਗੇਮ ਦੀ ਫੁਟੇਜ, ਅਨਕਲਾਸੀਫਾਈਡ ਜਿਹੜੀ ਰੀਅਲ ਫੁਟੇਜ ਦੇ ਨਾਲ ਮੂਵੀਜ਼ ਦੀ ਤੇ ਟੀਵੀ ਸ਼ੋਜ਼ ਦੀ ਫੁਟੇਜ, ਕਾਲ ਆਫ ਡਿਊਟੀ, ਆਇਰਨ ਮੈਨ ਦੀ ਜਿਹੜੀ ਫੁਟੇਜ ਆ ਉਹ ਲਗਾ ਕੇ ਜਿਹੜੇ ਵਾਈਟ ਹਾਊਸ ਵਾਲੇ ਇਸ ਟਾਈਮ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦਿਖਾ ਰਹੇ ਆ ਵੀ ਅਸੀਂ ਆਹ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰ ਰਹੇ ਆ। ਜਿੱਦਾਂ ਪੀਟ ਹੈਗਸੈਥ ਨੇ ਕਿਹਾ ਜ਼ਰੂਰ ਆ ਵੀ ਟਰੰਪ ਹੁਣਾਂ ਨੂੰ ਪਤਾ ਵੀ ਕੌਣ ਮਦਦ ਕਰ ਰਿਹਾ ਈਰਾਨ ਦੀ, ਪਰ ਸਿੱਧੇ ਸਵਾਲਾਂ ਦਾ ਜਿਹੜਾ ਟਰੰਪ ਹੁਣਾਂ ਨੇ ਰਸ਼ੀਆ ਨੂੰ ਲੈ ਕੇ ਇਹ ਵੀ ਉਹ ਮਦਦ ਕਰ ਰਹੇ ਆ, ਉਹ ਸਵਾਲਾਂ ਦੇ ਜਿਹੜੇ ਆ ਜਵਾਬ ਦੇਣ ਤੋਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਡਿਫਲੈਕਟ ਕਰ ਦਿੱਤਾ, ਵੀ ਇਨਕਾਰ ਹੀ ਜਿਹੜਾ ਉਹ ਹੋ ਗਿਆ। ਇੱਥੋਂ ਤੱਕ ਕਿਹਾ ਵਾਟ ਇਜ਼ ਸਟੂਪਿਡ ਕੁਐਸਚਨ ਦੈਟ ਇਜ਼ ਟੂ ਬੀ ਆਸਕਿੰਗ ਐਟ ਦਿਸ ਟਾਈਮ, ਇੱਦਾਂ ਉਹਨਾਂ ਨੇ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਟਰੰਪ ਹੁਣਾਂ ਨੇ ਜਿਹੜਾ ਉਹ ਆਖਿਆ
ਹੈਗਾ ਆ। ਜੀ, ਬਿਲਕੁਲ ਤੁਸੀਂ ਸਹੀ ਕਿਹਾ ਵੀ ਸ਼ਾਇਦ ਵਾਈਟ ਹਾਊਸ ਨੇ ਵੀ ਉਹ WhatsApp ਯੂਨੀਵਰਸਿਟੀ ਵਾਲਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਹੜੇ ਇੰਡੀਅਨ ਨਿਊਜ਼ ਚੈਨਲ ਨੇ ਉਹਨਾਂ ਦਾ ਕੰਮ ਇਹੀ ਹੈ ਕਿ AI ਜਨਰੇਟਡ ਵੀਡੀਓਜ਼ ਵਰਤਣੀਆਂ, ਫਿਲਮਾਂ ਦੇ ਸੀਨ ਵਰਤਣੇ, ਸਟੂਡੀਓ ਦੇ ਵਿੱਚ ਕਰੋਮੇ ਦੇ ਉੱਤੇ ਪੁਰਾਣੀਆਂ ਫੁਟੇਜ ਦਿਖਾਈ ਪੁਰਾਣੀਆਂ ਜਾਣੀਆਂ, ਫੁਟੇਜ ਉਦਾਂ ਹੀ ਦਿਖਾਣੀਆਂ, ਦਿਖਾਈ ਜਾਣੀ। ਫਾਲਸ ਕਲੇਮ ਕਰਨੇ ਕਿ ਆਹ ਫਲਾਣੇ ਹੂੰ। ਥਾਂ ਧਮਾਕਾ ਹੋ ਗਿਆ ਜਾਂ ਫਲਾਣਾ।